मैडम जी खालसा हाई स्कूल 25 ਦਸੰਬਰ 1908 ਨੂੰ ਇਹਦਾ ਇਫਤਤਾਹ ਹੋਇਆ ਤੇ ਸਰਦਾਰ ਜਵੰਤ ਸਿੰਘ ਜੀ ਨੇ 119 ਕਨਾਲ ਰਕਬਾ ਜਿਹੜਾ ਉਹ ਡੋਨੇਟ ਕੀਤਾ। ਫਿਰ ਜਿਹੜੇ ਇਸ ਇਲਾਕੇ ਦੇ ਵੱਡੇ ਵੱਡੇ ਸਰਦਾਰ ਸਨ ਉਹਨਾਂ ਵੀ ਕਮਰੇ ਦਾਨ ਕੀਤੇ। ਇੰਗਲੈਂਡ ਤੋਂ ਉਹਨਾਂ ਨੇ ਗਾਰਡਰ ਮੰਗਵਾਇਆ ਔਰ ਬੜੀ ਮਜ਼ਬੂਤ ਤੇ ਆਲੀਸ਼ਾਨ ਬਿਲਡਿੰਗ ਬਣਵਾਈ। और सनत भाई अतार सिंह गुरुमुख प्यारा जी ने यदा बाकायदा तौर पर 25 ਦਸੰਬਰ 1908 ਨੂੰ बाकायदा तौर पर खालसा हाई स्कूल के नाम तो इफ्तिताह किया। तो उस टाइम ये खालसा हाई स्कूल जिहड़ा इस पूरे हिंदुस्तान दे विच मशहूर सी। ते पृथ्वी राज कपूर का ताल्लुक क्योंकि समुद्री नाल वो भी इत्थे पढ़ते रहे। उस टाइम इस इलाके दे विच पूरे हिंदुस्तान का जिहड़ा इलाका ये हाकी टीम यदी फुटबॉल टीम वो बड़ी मशहूर सी। और इत्थे जिहड़ा हॉस्टल है वो भी अजे तक बड़ी पुरानी बिल्डिंग ते अजीम शान बिल्डिंग है। तो सरदार जवंत सिंह जी ने उस टाइम इत्थे बायोगैस का प्लांट भी लगवाया सी। उन्हां दी तुसी प्रोग्रेसिव अप्रोच वेख लो वो किस तरह के लोग सन। तो उस तो बाद जी लिखा जी गुरमुखी ते असी नहीं जालते द पीस ऑफ लैंड फॉर लिखा है तरतो सुहावड़ी संग सुहावड़ी विरले कोई पाए जिन्ना प्यारे ने जी। खालसा स्कूल लायलपुर दी भूमि रंग वाली सरदार जसवंत सिंह निवासी ਚੱਕ ਨੰਬਰ ਆ ਹੁਣ ਮੈਨੂੰ ਪਤਾ ਨਹੀਂ ਪਰ ਇਹ 213 ਜੀ ਨੇ ਆਪਣੇ ਧਨ ਭਾਗ ਜਾਣ ਕੇ ਖੇਤ ਪਛਾਣ ਕੇ ਬੀਜ ਦਾਨ ਕਰਕੇ ਗੁਰੂ ਵਾਕ ਅਨੁਸਾਰ ਪੰਥ ਗੁਰੂ ਦੀ ਸੇਵਾ ਦੇ ਸਭ ਪਰਮ ਕੀਤੀ ਜੀ। ਵਾਹ ਜੀ ਵਾਹ। ਤੇ ਉਸ ਤੋਂ ਬਾਅਦ ਫਿਰ 1927 ਦੇ ਵਿੱਚ ਇਹ ਕਾਲਜ ਬਣ ਗਿਆ। ਸਪੁੱਤਰ ਖੜਕ ਸਿੰਘ ਜੀ ਜੀ ਇਹ ਉਹਨਾਂ ਦਾਨ ਕੀਤਾ ਸੀ ਕਮਰਿਆਂ ਦੇ ਉੱਤੇ ਤਖਤੀਆਂ। ਤੇ ਉਸ ਤੋਂ ਬਾਅਦ ਜੀ ਸਾਡਾ ਇੱਥੋਂ ਜਿਹੜਾ ਮਲਬਾ ਮਿਲਿਆ ਉਹਦੇ ਵਿੱਚ ਐਮਐਸਸੀ ਫਿਜ਼ਿਕਸ ਤੇ ਐਮਐਸਸੀ ਮੈਥ ਦੀਆਂ ਡਿਗਰੀਆਂ ਵੀ ਮਿਲੀਆਂ। ਇਸ ਦਾ ਮਤਲਬ ਇਹ ਹੈ ਕਿ ਇਹ ਐਵੀਡੈਂਸ ਹੈ ਕਿ ਇੱਥੇ ਮਾਸਟਰ ਕਲਾਸਿਸ ਵੀ ਹੁੰਦੀਆਂ ਸੀ ਕਿਉਂਕਿ 1927 ਦੇ ਵਿੱਚ ਇਹ ਕਾਲਜ ਬਣ ਗਿਆ ਸੀ। ਤੇ ਇਹ ਖਾਲਸਾ ਲਾਇਲਪੁਰ ਕਾਲਜ ਬੜਾ ਮਸ਼ਹੂਰ ਸੀ। ਇਹ ਸਰਦਾਰ ਸੰਤਾ ਸਿੰਘ ਜੀ ਨੇ ਜੀ ਸੁਪੁੱਤਰ ਅਤਰ ਸਿੰਘ ਜੀ ਇਹ ਉਹਨਾਂ ਨੇ ਦਿੱਤਾ ਕਮਰਾ। और अजय वर्किंग पोजीशन है जिन्हें माशाल्लाह सब क्लासें हो रही है क्लासां ਆ ਤਿਆਰ ਜਿਹੜੇ ਆ ਜੀ ਆ ਬਾਲੇ ਜਿਹੜੇ ਆ ਚੈੱਕ ਕਰਵਾਏ ਸੀ ਸਾਡੇ ਹਲੇ ਤੱਕ ਤਿਆਰ ਦੇ ਬਾਲੇ ਉਹਦੇ ਸਹੀ ਆ। 213 ਤੋਂ ਅਗਲਾ ਪਿੰਡ ਜਿਹੜਾ ਹੈ ਨਾ 204 ਹੈ ਹਾਂਜੀ ਜੀ 1947 ਨੂੰ ਵੰਡ ਤੋਂ ਬਾਅਦ ਪਾਕਿਸਤਾਨ ਤੇ ਹਿੰਦੁਸਤਾਨ ਅਲੱਗਾ ਮੁਲਕ ਬਣ ਗਏ ਤੇ ਫਿਰ ਇੱਥੇ ਇਹਨੂੰ ਰੈਫਿਊਜੀ ਕੈਂਪ ਦੇ ਤੌਰ ਤੇ ਇਸਤੇਮਾਲ ਕੀਤਾ। ਬਹੁਤ ਸਾਰੇ ਮੁਹਾਜਰੀਨ ਇੱਥੇ ਰਹੇ। ਤੇ ਉਸ ਤੋਂ ਬਾਅਦ ਜਿਹੜੀ ਪਾਕਿਸਤਾਨ ਦੀ ਪਹਿਲੀ ਟੈਲੀਫੋਨ ਫੈਕਟਰੀ ਸੀ ਨਾ ਉਹ ਇੱਥੇ ਹੀ ਕਾਇਮ ਹੋਈ ਸੀ ਇਸ ਕਾਲਜ ਦੇ ਵਿੱਚ। ਉਸ ਤੋਂ ਬਾਅਦ ਫਿਰ ਉਹਨੂੰ ਜਿਹੜਾ ਹਰੀਪੁਰ ਸ਼ਿਫਟ ਕਰ ਦਿੱਤਾ ਗਿਆ ਤੇ 1957 ਦੇ ਵਿੱਚ ਇਹਨੂੰ ਮਿਊਨਿਸਪਲ ਕਮੇਟੀ ਦੇ ਅੰਡਰ ਦੇ ਦਿੱਤਾ ਗਿਆ ਇਸ ਕਾਲਜ ਨੂੰ। ਇਹਦਾ ਨਾਮ ਮਿਊਨਿਸਪਲ ਇੰਟਰ ਕਾਲਜ ਰੱਖਿਆ। ਫਿਰ 1964 ਦੇ ਵਿੱਚ ਇਸ ਦਾ ਜਿਹੜਾ ਰਕਬਾ 119 ਕਨਾਲ ਉਸ ਦੇ ਵਿੱਚੋਂ 42 ਕਨਾਲ ਤੇ ਨਾਲ ਦਾ ਕਾਲਜ ਗਵਰਨਮੈਂਟ ਕਾਲਜ ਆਫ ਕਾਮਰਸ ਜਿਹੜਾ ਹੈ ਇਹ ਬਣਾਇਆ ਗਿਆ ਸੀ। ਇਹ ਭਾਈ ਟਹਿਲ ਸਿੰਘ ਟਹਿਲਾ ਮੱਲ ਹਜੂਰ ਸਿੰਘ ਪਰ ਇਹਨਾਂ ਮੈਨੂੰ ਵੀ ਨਹੀਂ ਦੱਸਦਾ ਦੂਸਰਾ ਸੁੰਦਰ ਸਿੰਘ ਦਿੱਤਾ ਮੱਲ ਸੁੰਦਰ ਸਿੰਘ ਨਾ ਸਰ ਇਹਨਾਂ ਤਖਤੀਆਂ ਦੀ ਅਗਰ ਅਸੀਂ ਪੰਜਾਬੀ ਚ ਟ੍ਰਾਂਸਲੇਸ਼ਨ ਕਰੀਏ ਵਿੱਚ वही बिल्डिंग जी ਇਹਨੂੰ ਫਿਰ ਡਿਗਰੀ ਕਾਲਜ ਬਣਾ ਦਿੱਤਾ ਗਿਆ। ਫਿਰ 1 ਜੁਲਾਈ 1973 ਦੇ ਵਿੱਚ ਨੈਸ਼ਨਲਾਈਜ਼ ਕਰ ਦਿੱਤਾ। ਜ਼ੁਲਫਕਾਰ ਅਲੀ ਭੁੱਟੋ ਨੇ ਜਦੋਂ ਤਾਲੀਮੀ ਇਦਾਰੇ ਹਸਪਤਾਲ ਫੈਕਟਰੀਆਂ ਨੈਸ਼ਨਲਾਈਜ਼ ਕਰ ਲਈਆਂ ਤੇ ਇਹ ਵੀ ਗਵਰਨਮੈਂਟ ਦੀ ਤਾਵੀਲ ਵਿੱਚ ਚਲਾ ਗਿਆ। ਇਹ ਅੱਜ ਵੀ ਉੱਦਾਂ ਹੀ ਠੰਡੇ ਆ ਵੇਖ ਲਓ ਇੱਥੇ ਜੀ ਵੇਖੋ ਹਵਾ ਅੰਦਰ ਆ ਰਹੀ ਆ। ਆਜਾ ਆਜਾ ये साडी इंग्लिश की प्रोफेसर ने इंग्लिश पढ़ा रही ਅੱਗੇ ਸਤਿ ਅੱਗੇ ਸ਼੍ਰੀ ਅਕਾਲ ਜੀ ਅਸਲਾਮ ਅਲੈਕਮ ਅੱਗੇ ਚੱਲ ਅੱਗੇ ਆ ਜਾ ਤਸਵੀਰ ਤੱਕ ਇੰਗਲਿਸ਼ ਦੇ ਟੀਚਰ ਨੇ ਇਹ ਇੰਗਲਿਸ਼ ਦੇ ਸਾਰੇ ਬੱਚੇ ਨੇ ਇੰਗਲਿਸ਼ ਲਿਟਰੇਚਰ ਦੇ ਇਹਨਾਂ ਨੂੰ ਆਪਣਾ ਇੰਗਲਿਸ਼ ਦੀ ਪ੍ਰੋਫੈਸਰ ਸਾਹਿਬਾ ਪੜ੍ਹਾ ਰਹੀਆਂ ਨੇ। ਇਹ ਵੀ ਉਹੀ ਕਮਰਾ ਉਹਨਾਂ ਦਾ ਬਣਾਇਆ। ਬੱਚੋ ਬੈਠ ਜਾਓ ਮੈਂ ਆਪਕੋ ਤੁਹਾਨੂੰ ਤਾਰਫ ਕਰਾਨਾ ਵਾ। ਇਹ ਅਸੀਂ ਗਰੁੱਪ 1 ਵਾਲੇ ਪਹਿਲੇ ਤੇ ਅੱਗੇ ਫੰਕਸ਼ਨ ਕਰਾਇਆ। ਇਹ ਜਿਹੜਾ ਕਾਲਜ ਹੈ ਨਾ ਤੁਹਾਨੂੰ ਪਹਿਲੇ ਦੱਸ ਚੁੱਕਿਆ ਫੰਕਸ਼ਨਾਂ ਦੇ ਵਿੱਚ ਸਰਦਾਰ ਜਵੰਤ ਸਿੰਘ ਰੰਧਾਵਾ ਉਹਨਾਂ 119 ਕਨਾਲ ਰਕਬਾ ਡੋਨੇਟ ਕੀਤਾ ਸੀ ਔਰ ਇਹ ਕਾਲਜ ਜਿਹੜਾ ਹੈ ਉਸ ਦੇ ਉੱਤੇ ਖਾਲਸਾ ਸਕੂਲ ਦੇ ਤੌਰ ਤੇ ਚਲਾਇਆ ਗਿਆ ਜਿਸ ਇਦਾਰੇ ਦੇ ਵਿੱਚ ਤੁਸੀਂ ਤਾਲੀਮ ਹਾਸਲ ਕਰ ਰਹੇ ਹੋ। ਤੇ ਜਿਹੜੇ ਜਵੰਤ ਸਿੰਘ ਸਾਹਿਬ ਸਨ ਨਾ ਇਹ ਉਹਨਾਂ ਦੀ ਪੜਪੋਤੀ ਨੇ
ਹਰਜੀਤ ਕੌਰ ਸਾਹਿਬਾ, ਇਹ ਇਟਲੀ ਦੇ ਸੈਟਲ ਨੇ ਔਰ ਅੱਜ ਇਹ ਆਪਣੇ ਬਜ਼ੁਰਗਾਂ ਦੇ ਬਸ ਇਦਾਰੇ ਨੂੰ ਦੇਖਣ ਵਾਸਤੇ ਆਏ ਨੇ ਤੇ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ, ਬਲਕਿ ਕਲੈਪ ਕਰਦੇ ਹਾਂ। ਜਿਸ ਸ਼ਖਸੀਅਤ ਨੇ ਇਹ ਕਾਲਜ ਬਣਾਇਆ ਉਹਨਾਂ ਦੀ ਪੜਪੋਤੀ ਨੂੰ ਤੁਸੀਂ ਅੱਜ ਆਪਣੇ ਇਦਾਰੇ ਦੇ ਵਿੱਚ ਵੇਖ ਕੇ ਕਿੰਨੇ ਖੁਸ਼ ਹੋ, ਆਨੰਦ ਨਾਲ ਕਿੰਨਾ ਪਿਆਰ ਦੇ ਜਜ਼ਬਾਤ ਰੱਖਦੇ ਹੋ, ਓਨੀ ਜ਼ੋਰ ਨਾਲ ਕਲੈਪਿੰਗ ਕਰਕੇ ਥੋੜਾ ਜਿਹਾ ਮੈਂ ਤੁਹਾਨੂੰ ਬੋਲਣਾ ਚਾਹੁੰਦੀ ਹਾਂ ਕਿ ਇੰਗਲਿਸ਼ ਦੇ ਨਾਲ ਥੋੜੀ ਜੀ ਪੰਜਾਬੀ ਨੂੰ ਵੀ ਜਿਹੜਾ ਉਹ ਬੋਲਿਆ ਕਰੋ। ਇਹ ਪੰਜਾਬੀ ਦੀ ਬੰਬ ਕੱਢ ਦਿੰਦੇ ਨੇ। ਹਾਂਜੀ, ਪੜੋ ਵੀ ਪੰਜਾਬੀ, ਲਿਖੋ ਵੀ ਪੰਜਾਬੀ। ਹਾਂ, ਤੁਸੀਂ ਕੀ ਫੀਲ ਕਰਦੇ ਹੋ ਬੱਚਿਆਂ ਨੂੰ ਵੇਖ ਕੇ? ਬੁੱਝਦੇ ਗੱਲ ਸੁਣੋ, ਬੁੱਝਦੇ ਦੀਵੇ ਬਲਦੇ ਵੇਖੇ ਤੇ ਚੜ੍ਹਦੇ ਸੂਰਜ ਢਲਦੇ ਵੇਖੇ, ਜਿੰਨਾ ਦਾ ਨਾ ਕੋਈ ਵੀ ਜਗ ਤੇ ਉਹ ਵੀ ਪੁੱਤਰ ਪਲਦੇ ਵੇਖੇ, ਉਹਦੀ ਰਹਿਮਤ ਨਾਲ ਬੁਲਿਆ ਬੰਦੇ ਪਾਣੀ ਉੱਤੇ ਚੱਲਦੇ ਵੇਖੇ, ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤੇ ਪੱਥਰ ਗਲਦੇ ਵੇਖੇ। ਹੁਣ ਇਹ ਮਦਰਸਾ ਸਾਹਿਬ ਖੁਸ਼ ਹੋਣ ਪੰਜਾਬੀ ਦੀ बच्चों थोड़ा तारुफ मैं करवा दे। जी जी सर मैं बिल्कुल खुश नहीं क्योंकि ਤੁਸੀਂ ਕਿਸੇ ਦਾ ਕਲਾਮ ਬੁੱਲੇ ਸ਼ਾਹ ਦੇ ਨਾਮ ਪੜ੍ਹ ਦਿੱਤਾ ਹੈ। ਇਸ ਲਈ ਬੁੱਲੇ ਸ਼ਾਹ ਦਾ ਕਲਾਮ ਜਿਹੜਾ ਹੈ ਅਸੀਂ ਉਹੀ ਉਹਨਾਂ ਦੇ ਨਾਮ ਪੜ੍ਹੀਏ ਤੇ ਮੈਨੂੰ ਜ਼ਿਆਦਾ ਖੁਸ਼ੀ ਨਹੀਂ। ਚਲੋ ਅਸੀਂ ਆਪਣੀ ਬੇਟਾ ਸਾਡੀ ਆਪਣੀ ਜ਼ੁਬਾਨ ਹੈ ਕਿਹੜੀ ਕਿ ਅਸੀਂ ਇੰਪੋਰਟ ਕੀਤੀ ਨਾ, ਉਹ ਪੰਜਾਬੀ ਦੀ ਉਰਦੂ ਦੇ ਉਹਦੇ ਇੰਗਲਿਸ਼ ਦੇ ਐਕਸਪਲੇਨੇਸ਼ਨ ਕਰਦੇ ਆ, ਜਿਸ ਵੇਲੇ ਉਸ ਥੀਮ ਦੇ ਉੱਤੇ ਪੰਜਾਬੀ ਦਾ ਸ਼ੇਰ ਆ ਜਾਵੇ ਜਾਂ ਕੋਈ ਗਾਣਾ, ਮੈਂ ਤੂੰ ਕੋਟ ਕਰਦਾ ਕਿ ਨਹੀਂ ਕਰਦਾ? ਬਹੁਤ ਅੱਛੇ ਸਰ। ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਰੂਟਸ ਦੇ ਨਾਲ ਜੋੜ ਕੇ ਰੱਖੀਏ ਔਰ ਪੂਰੀ ਦੁਨੀਆ ਆਪਣੀ ਰੂਟਸ ਦੇ ਨਾਲ ਜੁੜੀ ਹੋਈ ਹੈ। ਸਾਨੂੰ ਪੰਜਾਬੀਆਂ ਨੂੰ ਕੋਈ ਇਸ਼ੂ ਬਣਿਆ ਤੇ ਅਸੀਂ ਐਵੇਂ ਹੀ ਕੱਟੇ ਗਏ ਆਪਣੀ ਧਰਤੀ ਨਾਲੋਂ, ਆਪਣੇ ਲਿਟਰੇਚਰ ਨਾਲੋਂ, ਆਪਣੀ ਸਾਰੀ ਚੀਜ਼ਾਂ। ਬਹੁਤ ਤੁਹਾਨੂੰ ਸਭ ਨੂੰ ਦੇਖ ਕੇ ਮੈਂ ਵੀ ਅਸੀਂ ਨਾ ਪੰਜਾਬੀ ਨਾਲੋਂ ਕੱਟਿਆ ਤੇ ਨਾ ਧਰਤੀ ਨਾਲੋਂ, ਬਲਕਿ ਪੰਜਾਬੀ ਜੀ ਮੈਂ ਇਹ ਕਹਾਂਗਾ ਕਿ ਜੰਮਣ ਹਾਰੀ ਮਾਂ ਦੇ ਨਾਲੋਂ ਵੱਧ ਧਰਤੀ ਨਾਲ ਪਿਆਰ ਹੈ ਮੇਰਾ, ਉਹਨੇ ਜਿੰਦਿਆਂ ਨਾਲ ਲਡਾਉਣੇ ਇਹਨੇ ਮੋਇਆ ਝੋਲੀ ਪਾਉਣਾ। ਸਤੰਬਰ 1977 ਵਿੱਚ ਫੈਸਲਾਬਾਦ ਦਾ ਨਾਂ ਜਿਹੜਾ 1 ਸਤੰਬਰ 1977 ਦੇ ਵਿੱਚ ਲੈਲਪੁਰ ਤੋਂ ਫੈਸਲਾਬਾਦ ਰੱਖਿਆ ਗਿਆ, ਤਾਂ ਫਿਰ ਇਹ ਮਿਊਨਿਸਪਲ ਡਿਗਰੀ ਕਾਲਜ ਫੈਸਲਾਬਾਦ ਹੋ ਗਿਆ। ਉਸ ਤੋਂ ਬਾਅਦ ਫਿਰ 2021 ਦੇ ਵਿੱਚ ਇਹਦਾ ਨਾਮ ਗਵਰਨਮੈਂਟ ਮਿਊਨਿਸਪਲ ਗ੍ਰੈਜੂਏਟ ਕਾਲਜ ਫੈਸਲਾਬਾਦ ਰੱਖ ਦਿੱਤਾ ਗਿਆ। ਇਸ ਟਾਈਮ ਇੱਥੇ 8 BS ਦੀਆਂ ਕਲਾਸਾਂ ਹੋ ਰਹੀਆਂ, ਇੰਟਰ ਕਲਾਸਾਂ ਹੋ ਰਹੀਆਂ, FSC ICOM FA ਦੀਆਂ ਕਲਾਸਾਂ ਹੋ ਰਹੀਆਂ। ਔਰ ਪੂਰੇ ਫੈਸਲਾਬਾਦ ਵਿੱਚ ਇੱਥੇ ਜਿਹੜਾ ਕੰਪਿਊਟਰ ਸਾਇੰਸਿਸ ਦਾ ਮੈਰਿਟ ਹੈ ਉਹ ਹਾਈ ਹੈ ਸਭ ਤੋਂ ਜ਼ਿਆਦਾ, ਤੇ ਇੱਥੇ ਬੜੇ ਬੜੇ ਲੋਕ ਪੜ੍ਹ ਕੇ ਗਏ ਜੀ ਇਸ ਇਦਾਰੇ ਦੇ ਵਿੱਚ, ਤੇ ਉਹ ਬੜਾ फख्र महसूस करते। ये भी उसी वक्त बनी हुई, ये सारी बिल्डिंग वही है, ये सब हमने अब थोड़ा रेनोवेट किया है इसको, इन्हों से रेनोवेट किया है कुछ जरा सिलेबस रूपों पाई है, लेकिन लेबॉर्टरी उदों की केमिस्ट्री की लेबॉर्टरी बनी है। ਬੜਾ ਵਧੀਆ ਕੰਮ ਹੈ ਜੀ। ਅਸੀਂ ਤੁਹਾਡੀ ਨਿਸ਼ਾਨੀ ਨੂੰ ਖੰਡਰ ਨਹੀਂ ਬਣਾਇਆ, ਬਲਕਿ ਪੰਜਾਬ ਦਾ ਪਹਿਲੇ ਨੰਬਰ ਦਾ ਇਦਾਰਾ ਚਲਾ ਰਹੇ हाँ जी, ये सर हमारे जो प्रोफेसर मसूद साहब हैं, ये हेड ऑफ केमिस्ट्री डिपार्टमेंट ਦੇ ਇਹ ਪ੍ਰਧਾਨ ਇਹ ਹੈਡ ਨੇ। ਸ਼ੁਕਰੀਆ ਜੀ, ਬਹੁਤ ਚੰਗਾ। लोग पढ़ के जा चुके हैं, फारिग तहसील होए, लेकिन बदकिस्मती है कि प्रॉपर जड़ा रिकॉर्ड कीपिंग जड़ी है वो नहीं हो सकी। सानू जितना एक पता चलिया है, ये राणा सनाउल्ला खान साबिक वफाकी वजीर दाखिला हैं, इस टाइम भी फैडरल मिनिस्टर हैं, वो भी इत्थे दे फारिग तहसील हैं। एयर मार्शल फरहत हुसैन, इस तो इलावा IG पंजाब हाजी हबीबुर रहमान, और बहुत बड़े फैसलाबाद दे जेड़े बाहर दे कई सदूर और ਜਿਹੜੇ ਸਾਰੇ ਬਿਜ਼ਨਸ ਦੇ ਵਿੱਚ ਵੱਡੇ ਵੱਡੇ ਨਾਂ ਉਹ ਇੱਥੋਂ ਦੇ ਹੀ ਪੜ੍ਹੇ ਹੋਏ, ਕਿਉਂਕਿ ਇਹ ਹੀ ਉਹ ਵਾਹਿਦ ਕਾਲਜ ਸੀ ਜਿੱਥੇ ICOM ਤੇ BCOM ਦੀਆਂ ਕਲਾਸਾਂ ਹੁੰਦੀਆਂ ਸਨ। ਔਰ ਇਹਦੇ ਵਿੱਚ ਕਬੱਡੀ ਦੀ ਟੀਮ ਖਾਸ ਤੌਰ ਤੇ ਬੜੇ ਬੜੇ ਕਬੱਡਰ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉਹ ਇੱਥੋਂ ਗਏ। ਪਾਰਟੀਸ਼ਨ ਤੋਂ ਪਹਿਲੇ ਦੇ ਜਿਹੜੇ ਲੋਕ ਇੱਥੇ ਜੀ ਹਾਂਜੀ, ਪਾਰਟੀਸ਼ਨ ਤੋਂ ਪਹਿਲੇ ਦੇ ਜਿਹੜੇ ਲੋਕ ਹਨ ਉਹਨਾਂ ਚੋਂ ਇੱਕ ਮਸ਼ਹੂਰ ਪਰਸਨੈਲਿਟੀ ਤਾਂ ਪ੍ਰਿਥਵੀ ਰਾਜ ਕਪੂਰ ਔਰ ਸ਼ਹੀਦ ਭਗਤ ਸਿੰਘ। ਹਾਂਜੀ ਸਰਦਾਰ ਭਗਤ ਸਿੰਘ ਸੰਧੂ ਜਿਹੜੇ ਨੇ ਉਹਨਾਂ ਦੇ ਆਜ਼ਾਦੀ ਦੇ ਹੀਰੋ ਜਿਹੜੇ ਨੇ ਉਹਨਾਂ ਦੇ ਬਾਰੇ ਵੀ ਹੈ ਕਿ ਉਹ ਵੀ ਇਸ ਇਦਾਰੇ ਦੇ ਵਿੱਚ ਪੜ੍ਹ ਕੇ ਜਾ ਚੁੱਕੇ ਨੇ। ਤੇ ਇੱਕ ਇੰਡੀਅਨ
ਹਾਕੀ ਟੀਮ ਦੇ ਕਪਤਾਨ ਸ਼ਾਇਦ ਸਰਦਾਰ ਚਿੱਤਰ ਸਿੰਘ ਜਾਂ ਇਸ ਤਰ੍ਹਾਂ ਦਾ ਨਾਮ ਉਹਨਾਂ ਨੂੰ, ਮੈਂ ਗਲਤੀ ਦੀ ਮਾਫੀ ਚਾਹਨਾ, ਉਹ ਵੀ ਇੱਥੇ ਦੇ ਹੀ ਪੜ੍ਹੇ ਹੋਏ ਹਨ। ਤੇ ਇੰਡੀਆ ਪਾਰਲੀਮੈਂਟ ਦੇ ਵਿੱਚ ਸਾਡੇ ਇੱਕ ਦੋਸਤ ਜਿਹੜੇ ਹਨ ਉਹ ਪਿਛਲੇ ਦਿਨਾਂ ਅਮਰੀਕਾ ਤੋਂ ਆਏ ਸੀ, ਤੇ ਉਹ ਦੱਸ ਰਹੇ ਸੀ ਕਿ ਉਹਨਾਂ ਦੇ ਜਿਹੜੇ ਅਜ਼ੀਜ਼ ਹਨ ਉਹਨਾਂ ਨੂੰ ਕਿੰਗ ਆਫ ਪੋਟੈਟੋ ਦਾ ਨਾਮ ਦਿੱਤਾ ਗਿਆ ਇੰਡੀਆ ਦੇ ਵਿੱਚ, ਔਰ ਉਹ ਉੱਥੇ ਸੂਬਾਈ ਵਜ਼ੀਰ ਵੀ ਰਹੇ ਚੜ੍ਹਦੇ ਪੰਜਾਬ ਦੇ ਵਿੱਚ, ਉਹ ਵੀ ਇਸੇ ਕਾਲਜ ਦੇ ਪੜ੍ਹੇ ਹੋਏ ਸੀ। ਤੋ ਇਸ ਤਰ੍ਹਾਂ ਜਿਹੜਾ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਫੈਸਲਾਬਾਦ ਦੇ ਔਰ ਪਾਕਿਸਤਾਨ ਦੇ, ਜਿਨ੍ਹਾਂ ਦਾ ਤਾਲੁਕ ਬਿਜ਼ਨਸ ਨਾਲ ਹੈ, ਪਾਕਿਸਤਾਨ ਦੀ ਬਿਊਰੋਕ੍ਰੇਸੀ ਨਾਲ ਹੈ, ਅਫਵਾਜੇ ਪਾਕਿਸਤਾਨ ਨਾਲ ਹੈ, ਉਹ ਇੱਥੋਂ ਦੇ ਪੜ੍ਹੇ ਹੋਏ। ਮੈਡਮ ਤੁਸੀਂ ਦੱਸੋ ਅਰਜੀਤ ਕੌਰ ਜੀ ਕਿ ਜਿਹੜੇ ਇੱਥੋਂ ਦੀ ਫੈਮਿਲੀ ਸੀ, ਜਵੰਤ ਸਿੰਘ ਦੀ ਫੈਮਿਲੀ, ਉਹਨਾਂ ਦੇ ਪੁੱਤਰ ਕੀ ਸਨ ਤੇ ਉਹਨਾਂ ਦੇ ਪੁੱਤਰਾਂ ਤੇ ਫਿਰ ਅੱਗੇ ਉਹਨਾਂ ਦੇ ਜਿਹੜੇ ਅੱਗੇ ਉਹਨਾਂ ਦੀ ਔਲਾਦਾਂ ਹਨ, ਉਹਨਾਂ ਦੇ ਅੱਗੇ ਨਸਲ ਹੈ, ਉਹ ਕਿੱਥੇ ਕਿੱਥੇ ਬੈਠੀ, ਕੀ ਨਾਂ ਹੈ, ਤਾਂ ਕਿ ਉਹ ਕੋਈ ਕਨੈਕਸ਼ਨ ਬਣੇ, ਲੋਕਾਂ ਤੱਕ ਉਹ ਜਾਵੇ, ਪਤਾ ਚੱਲੇ ਵੀ ਇਹ ਸਾਡੇ ਵੱਡਿਆਂ ਦਾ ਕੰਮ ਹੈ। ਇਹ ਸਰਦਾਰ ਜਵੰਤ ਸਿੰਘ ਰੰਧਾਵਾ ਜੀ ਦੇ 2 ਬੇਟੇ ਸਨ, ਸਰਦਾਰ ਬਲਵੰਤ ਸਿੰਘ ਤੇ ਸਰਦਾਰ ਹਰਬੰਸ ਸਿੰਘ। ਜਿਹੜੇ ਸਰਦਾਰ ਬਲਵੰਤ ਸਿੰਘ ਜੀ ਨੇ ਉਹਨਾਂ ਦੇ 6 ਬੇਟੇ ਸੀ, ਜਿਹੜੇ ਸਰਦਾਰ ਹਰਬੰਸ ਸਿੰਘ ਨੇ ਉਹਨਾਂ ਦੇ 3 ਬੇਟੇ ਔਰ 3 ਬੇਟੀਆਂ ਸੀ, ਜੋ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਨੇ। ਤੇ ਜਿਹੜੇ ਹਰਬੰਸ ਸਿੰਘ ਦੇ ਬੇਟੇ ਨੇ ਉਹ ਤਿੰਨਾਂ ਦੀ ਡੈਥ ਹੋ ਗਈ ਹੈ। ਉਹ ਡੈਥ ਤੋਂ ਬਾਅਦ ਹੁਣ ਜਿਹੜੇ ਆਪਾਂ ਪੋਤਰੇ ਪੋਤਰੀਆਂ ਆ ਉਹ ਵੀ ਇੱਕ ਕਿਸਮ ਦੇ ਸਾਰੇ ਬਾਹਰ ਹੀ ਆ। ਮੈਂ ਤੇ ਇਟਲੀ ਦੇ ਵਿੱਚ ਹੀ ਆ, ਤੇ ਜੋ ਕੈਨੇਡਾ ਦੇ ਵਿੱਚ ਨੇ ਉਹ ਮੇਰੇ ਤਾਇਆ ਜੀ ਦੇ ਬੇਟੇ ਨੇ। ਤਾਇਆ ਜੀ ਨੇ ਸਰਦਾਰ ਜਸਵੰਤ ਸਿੰਘ ਨੇ, ਬਲਬੀਰ ਸਿੰਘ ਨੇ। ਕੈਨੇਡਾ ਤੋਂ ਸਰਦਾਰ ਗੁਰਨਾਮ ਸਿੰਘ ਜੀ ਨੇ ਰੰਧਾਵਾ। ਠੀਕ ਹੈ, ਤੇ ਅਮਰੀਕਾ ਕਿਹੜੇ ਕਿਹੜੇ ਬੈਠੇ? ਅਮਰੀਕਾ ਬੈਠੇ ਹੋਏ ਨੇ ਜਸਬੀਰ ਸਿੰਘ, ਬਲਬੀਰ ਸਿੰਘ ਤੇ ਕੁਲਦੀਪ ਸਿੰਘ। ਪਿੱਛੇ ਤੁਹਾਡੀ ਫੈਮਿਲੀ ਬਟਾਲੇ ਗਈ ਸੀ? ਬਟਾਲੇ ਕਰਮਚੰਦ ਦੇ ਕੋਲ ਸੀ। ਫਿਰ ਅੱਜ ਵੀ ਤੁਹਾਨੂੰ ਕੋਈ ਬਟਾਲੇ ਚ ਲੈਲਪੁਰੀਆਂ ਦਾ ਕਹਿ ਜਾਓ, ਦੱਸੋ। ਅੱਜ ਵੀ ਜਿਹੜਾ ਜੋ ਹੈ ਸਾਨੂੰ ਬਟਾਲੇ ਦੇ ਇੱਥੇ ਤੋਂ ਹੀ ਨਾਂ ਜਿਹੜਾ ਹੈ ਉਹ ਵਸਾਰ ਦਿੱਤਾ ਹੈ ਲੈਲਪੁਰ ਦਾ, ਪਰ ਇਹ ਕਿ ਬਟਾਲੇ ਦੇ ਵਿੱਚ ਜਿਹੜਾ ਸਾਨੂੰ ਇਹ ਕਿ ਲੈਲਪੁਰੀਆਂ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ ਕਿ ਅਸੀਂ ਲੈਲਪੁਰੀਆਂ ਦੇ ਘਰ ਜਾਣਾ। ਲੇਕਿਨ ਮੈਡਮ ਜੀ ਇੱਥੇ ਵੀ ਅਸੀਂ ਐਡਾ ਗੱਲ ਵਿਸਾਰੀ ਨਹੀਂ, ਕਿਤੇ ਵਿਸਾਰੀ ਹੈ, ਲੇਕਿਨ ਕਿਤੇ ਯਾਦ ਰੱਖੀ ਹੈ। ਤੇ ਇੱਥੇ ਲੈਲਪੁਰ ਦੀ ਬੜੀ ਸਭ ਤੋਂ ਵੱਡੀ ਸ਼ਖਸੀਅਤ ਜਿਹੜੀ ਸੂਫੀ ਬਰਕਤ ਅਲੀ ਲੁਧਿਆਣਵੀ, ਸੂਫੀ ਰੂਹਾਨੀ ਸ਼ਖਸੀਅਤ, ਦੇਖੋ ਅਜੇ ਤੱਕ ਲੁਧਿਆਣੇ ਦਾ ਨਾਮ ਉਹਨਾਂ ਦੇ ਨਾਂ ਦੇ ਨਾਲ ਚੱਲਦਾ ਹੈ।